अस्सलाम वालेकुम, सत श्री अकाल और नमस्कार दोस्तों। कई कहानियां पंजाबी प्रचार टीवी राਹੀਂ ਤੁਹਾਡੇ ਸਾਹਮਣੇ ਆਈਆਂ ਹੋਈਆਂ ਨੇ, ਲੇਕਿਨ ਉਹਨਾਂ ਕਹਾਣੀਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੱਡੀ ਉਮਰਾਂ ਦੇ ਲੋਕ ਹੁੰਦੇ ਨੇ, ਲਹਿੰਦੇ ਔਰ ਚੜ੍ਹਦੇ ਪੰਜਾਬ ਦੇ ਤੁਹਾਨੂੰ ਮਿਲਦੇ ਆ। ਅੱਜ ਇੱਕ ਐਸੀ ਖੂਬਸੂਰਤ ਕਹਾਣੀ, ਐਸੀ ਇਨਸਾਨੀਅਤ ਭਰੀ ਪਿਆਰ ਭਰੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਉਣ ਲੱਗੇ ਆ। ਤੇ ਮੇਰੇ ਨਾਲ ਖੜੇ ਹਨ ਦੋ ਮੁੰਡੇ ਤੇ ਦੋ ਕੁੜੀਆਂ, ਤੇ ਇੱਕ ਕੁੜੀ ਤੇ ਮੁੰਡਾ ਚੜ੍ਹਦੇ ਪੰਜਾਬ ਤੋਂ ਜੇ ਤੇ ਇੱਕ ਲਹਿੰਦੇ ਤੋਂ ਜੇ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਧਰਵਿੰਦਰ ਸਿੰਘ ਜੀ, ਮੈਂ ਨਵਾਂ ਸ਼ਹਿਰ ਤੋਂ ਹਾਂ ਜੀ, ਐਸਪੀਐਸ ਨਗਰ ਪੰਜਾਬ ਤੋਂ। ਹਾਂ, ਤੇ ਤੁਸੀਂ ਆਪਣਾ ਨਾਮ ਦੱਸੋ। ਮੇਰਾ ਨਾਮ ਸਰ ਕਾਸ਼ਫ ਅਲੀ ਹੈ, ਮੈਂ ਤਹਿਸੀਲ ਪਸਰੋਰ ਜ਼ਿਲ੍ਹਾ ਸਿਆਲਕੋਟ। ਅੱਛਾ, ਤੁਸੀਂ ਬੇਟਾ ਦੱਸੋ ਕੀ ਨਾਮ? ਮੇਰਾ ਨਾਮ ਸਾਦੀਆ। ਤੁਹਾਡਾ ਬੇਟਾ? ਲਵਲਜੀਤ ਕੌਰ। ਲਵਲਜੀਤ ਕੌਰ। ਅੱਛਾ, ਇਹਨਾਂ ਦਾ ਇਸ ਤਰੀਕੇ ਹੈ ਕਿ ਇਹ ਅੱਜ ਮਿਲਣ ਇੱਥੇ ਆਏ ਹਨ ਕਰਤਾਰਪੁਰ ਸਾਹਿਬ, ਤੇ ਚੰਗਾ ਲੱਗ ਰਿਹਾ ਹੈ ਦੇਖ ਕੇ। ਮੈਂ ਦੇਖਿਆ ਤੇ ਕਿ ਨੌਜਵਾਨ ਪੀੜ੍ਹੀ ਦੇ ਅੰਦਰ ਵੀ ਇਤਨੀ ਮੁਹੱਬਤ ਹੈ, ਤੇ ਇਹਨਾਂ ਤੋਂ ਹੀ ਜਾਣਦੇ ਆ ਕਿਵੇਂ ਇਹਨਾਂ ਦਾ ਮੁਲਾਕਾਤ ਪਹਿਲੀ ਹੋਈ ਔਰ ਅੱਜ ਕਿਤਨੇ ਟਾਈਮ ਬਾਅਦ ਇਹ ਮਿਲਦੇ ਨੇ। ਤੁਸੀਂ ਦੱਸੋ ਜੀ। ਜੀ, ਸਾਡੀ ਮੁਲਾਕਾਤ ਪਹਿਲੀ ਵਾਰ ਤੰਜਾਨੀਆ ਕੀਨੀਆ ਵਿੱਚ ਹੋਈ ਸੀ, ਅੱਜ ਤੋਂ 14 ਸਾਲ ਪਹਿਲਾਂ। ਤੇ ਅਸੀਂ ਉੱਥੇ 6 ਮਹੀਨੇ ਇਕੱਠੇ ਰਹੇ ਹਾਂ ਇੱਕ ਦੂਜੇ ਨਾਲ ਹੀ। ਤੇ ਫਿਰ ਇਹ ਚਲ ਗਿਆ ਜਰਮਨ, ਮੈਂ ਚਲ ਗਿਆ ਬੈਲਜੀਅਮ। ਅੱਜ 14 ਸਾਲ ਬਾਅਦ ਅਸੀਂ ਦੁਬਾਰਾ ਫਿਰ ਇੱਥੇ ਮਿਲੇ ਹਾਂ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ 'ਚ। ਕਾਸ਼ਿਫ ਸਾਹਿਬ, ਜਦੋਂ ਤੁਸੀਂ ਉੱਥੇ ਇਕੱਠੇ ਰਹੇ ਤੇ ਕਿੰਜ ਦਾ ਮਾਹੌਲ ਸੀ, ਕਿੰਜ ਦਾ ਰਹਿਣਾ ਉੱਥੇ, ਕਿਤਨਾ ਅਰਸਾ ਤੁਸੀਂ ਰਹੇ? ਬਹੁਤ ਅੱਛਾ, 6 ਮਹੀਨੇ ਅਸੀਂ ਇਕੱਠੇ ਰਹੇ ਹਾਂ। ਤੇ ਉਹ ਕਦੀ ਇੰਡੀਆ ਪਾਕਿਸਤਾਨ ਦੀ ਕਦੀ ਨਹੀਂ ਜ਼ੇਨ ਦੇ ਵਿੱਚ ਗੱਲ ਆਈ। ਭਰਾਵਾਂ ਆ ਰਹੇ ਸੀ ਉੱਥੇ, ਜਿਹੜਾ ਨਾਲ 6 ਮਹੀਨੇ ਰਹੇ ਹਾਂ। ਉਸ ਤੋਂ ਬਾਅਦ ਇਹਦਾ ਬੈਲਜੀਅਮ ਦਾ ਵੀਜ਼ਾ ਉੱਥੋਂ ਲੱਗ ਗਿਆ, ਮੇਰਾ ਜਰਮਨੀ ਦਾ। ਉਸ ਤੋਂ ਬਾਅਦ ਅਸੀਂ ਮਿਲ ਨਹੀਂ ਸਕੇ। ਠੀਕ ਹੈ। ਤੇ ਵੈਸੇ ਹੀ ਰਾਬਤਾ ਕਦੀ ਫੋਨ ਦੇ ਉੱਤੇ ਵੈਸੇ ਹੁੰਦਾ ਰਹਿੰਦਾ ਸੀ ਸਾਡਾ। ਤੇ ਫਿਰ ਇਹ ਜਿਸ ਟਾਈਮ ਆਏ ਇੰਡੀਆ ਨਾਲ ਕਿਹਾ ਮੈਂ ਆਉਣਾ ਹੈ ਕਰਤਾਰਪੁਰ, ਤੇ ਤੁਸੀਂ ਵੀ ਆਵੇ। ਫਿਰ ਅਸੀਂ ਇੱਥੇ ਕਿੰਨਾ ਟਾਈਮ ਹੋ ਗਿਆ ਜਦੋਂ ਤੁਸੀਂ ਰਹੇ ਸੀ? ਉਸ ਤੋਂ ਬਾਅਦ ਆਈ ਤੁਸੀਂ ਕਿਤਨੇ ਸਾਲਾਂ ਬਾਅਦ ਮਿਲੇ? ਤਕਰੀਬਨ 14 ਸਾਲਾਂ ਬਾਅਦ। ਔਰ ਉਦੋਂ ਤਾਂ ਤੁਸੀਂ ਬਿਲਕੁਲ ਬੱਚੇ ਹੁੰਦੇ ਹੋਣੇ। ਜੀ ਜੀ ਬਿਲਕੁਲ। ਤੇ ਕੰਮ ਕੀ ਉੱਥੇ ਕਰਦੇ ਮੈਂ ਸੀ? ਉਸ ਟਾਈਮ 19 ਸਾਲ ਦਾ ਸੀ। ਅੱਛਾ ਅੱਛਾ। ਹਾਂਜੀ, ਹੁਣ ਤਕਰੀਬਨ 24 ਸਾਲ 34 ਸਾਲ ਦਾ ਹੋ ਚੱਲੇ ਹਾਂ। ਅੱਛਾ, ਤੇ ਕੀ ਕੰਮ ਕਰਦੇ ਸੀ ਤੁਸੀਂ? ਉੱਥੇ ਹੀ ਫਾਰਗ ਹੀ ਸਾਂ, ਤੇ ਬਸ ਟਾਈਮ ਹੀ ਉੱਥੇ ਇਕੱਠੇ ਸਪੈਂਡ ਕਰੀਦਾ ਸੀ। ਤੇ ਉਦੋਂ ਯੂਰਪ ਵਾਸਤੇ ਹੀ ਉੱਥੇ ਗਏ ਸਾਂ। ਅੱਛਾ, ਤੁਸੀਂ ਅੱਗੇ ਨਿਕਲਣਾ ਸੀ, ਪਲਾਨ ਲੰਬੇ ਸਨ। ਜੀ ਜੀ ਬਿਲਕੁਲ। ਚਲੋ ਚੰਗਾ, ਮੋੜੇ ਆਏ ਹੋ ਆਪਣੇ ਵਤਨ। ਜੀ ਜੀ ਬਿਲਕੁਲ ਜੀ, ਸ਼ੁਕਰ। ਲਓ ਜੀ, ਹੁਣ ਅਸੀਂ ਜਾਣਦੇ ਹਾਂ, ਜ਼ਹਿਰੀ ਜੀ ਗੱਲ ਹੈ, ਇਹਨਾਂ ਦਾ ਕਰਕੇ ਹੀ ਇਹਨਾਂ ਦੇ ਅੱਗੇ ਜਿਹੜੇ ਮਿਸਿਸ ਹਨ ਉਹਨਾਂ ਵੱਲ ਚੱਲਦੇ ਹਾਂ। ਸਾਦੀਆ ਜੀ, ਤੁਸੀਂ ਦੱਸੋ ਕਿ ਇਹ ਜ਼ਿਕਰ ਇਹਨਾਂ ਦਾ ਕਿੰਜ ਕਰਦੇ ਰਹੇ, ਤੇ ਤੁਹਾਡੇ ਜ਼ਿਹਨ ਦੇ ਵਿੱਚ ਇਹ ਕਿਆ ਪਹਿਲੇ ਕਿੰਜ ਦੀ ਤਸਵੀਰ ਸੀ? ਭਾਈਆਂ ਵਾਲੀ ਤਸਵੀਰ ਸੀ, ਯਾਰਾਂ ਵਾਲੀ ਸੀ, ਕਿੰਜ ਦੀ ਬਣੀ? ਔਰ ਤੁਹਾਨੂੰ ਅਜੀਬ ਨਹੀਂ ਲੱਗਦਾ ਸੀ ਕਿ ਕਿਸੇ ਹੋਰ ਦੇਸ਼ ਦੇ ਸ਼ਖਸ ਦਾ ਇਤਨਾ ਜ਼ਿਕਰ ਕਰ ਰਹੇ? ਨਹੀਂ ਜ਼ਰਾ ਵੀ ਅਜੀਬ ਨਹੀਂ ਲੱਗਾ, ਬਿਲਕੁਲ ਆਪਣੇ ਭਾਈਆਂ ਤਰ੍ਹਾਂ, ਬਲਕਿ ਬਹੁਤ ਜ਼ਿਆਦਾ ਪਿਆਰ ਇਹਨਾਂ ਦਾ। ਦੋਸਤ ਵੀ ਨੇ, ਭਾਈ ਵੀ ਨੇ, ਆਪਸ ਦੇ ਵਿੱਚ ਬੜਾ ਅੱਛਾ ਤਾਲੁਕ। ਅਕਸਰ ਉਹ ਬਿਸ਼ਤਰ ਇਹਨਾਂ ਦੀ ਗੱਲ ਕਰਦੇ ਰਹਿੰਦੇ ਸਨ। ਅਸੀਂ ਉੱਥੇ ਜਾਂਦੇ ਸਾਂ, ਇਕੱਠੇ ਖਾਣਾ ਖਾਂਦੇ ਸਾਂ, ਤੇ ਬੜਾ ਅੱਛਾ ਟਾਈਮ। ਇੱਕ ਇਹਨਾਂ ਦੇ ਉਹ ਰੁਮਾਲ ਦੀ ਬੜੀ ਤਾਰੀਫ ਕਰਦੇ ਨੇ, ਟ੍ਰੈਡੀਸ਼ਨ ਹੈ ਜਿਹੜੀ ਪੰਜਾਬੀਆਂ ਦੀ, ਤੇ ਬਹੁਤ ਸਾਰੇ ਪਸੰਦ ਵੀ ਨੇ ਇਹਨਾਂ ਨੂੰ ਨਾ। ਤੇ ਬਾਕੀ ਇਹ ਵੀ ਕਿ ਇਹਨਾਂ ਦੀ ਵਾਈਫ ਦੇ ਨਾਲ ਤੇ ਮੇਰੀ ਤਕਰੀਬਨ 1 ਵੀਕ ਤੋਂ ਦੋਸਤੀ। ਅੱਛਾ, 1 ਵੀਕ ਪੁਰਾਣੀ ਦੋਸਤੀ? ਜਿਸ ਟਾਈਮ ਉਹਨੇ ਸੁਣਿਆ ਨਾ ਕਿਸੇ ਆ ਰਹੇ ਆ। ਅੱਛਾ, ਲੱਗਦਾ ਲੱਗ ਇੰਜਰੀ ਅਸੀਂ ਜਿਵੇਂ ਤੁਸੀਂ ਬਹੁਤ ਪੁਰਾਣੇ ਜਾਣੇ ਵਾਲੇ। ਨਹੀਂ ਨਹੀਂ, ਇਹ ਦੋਸਤੀ ਨਹੀਂ ਹੈ, ਭੈਣਾਂ ਤੋਂ ਵੀ ਜ਼ਿਆਦਾ ਕਲੋਜ਼। ਅੱਜ ਤੁਸੀਂ ਮਿਲੇ ਹੋ, ਤੁਸੀਂ ਦੱਸੋ ਬੇਟਾ ਕਿ ਕਿੰਜ ਦਾ ਲੱਗ ਰਹੀ ਹੈ, ਕਿ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰੋ। ਇਹ ਕਿੰਜ ਦਾ ਜ਼ਿਕਰ ਕਰਦੇ ਸੀ, ਕਦੇ ਕੀਤਾ ਸੀ ਜਾਂ ਬਸ ਪਹਿਲੇ ਆਉਣ ਤੋਂ ਪਹਿਲੇ ਅੱਜ ਹੀ ਦੱਸ ਦਿੱਤਾ? ਇਹਨਾਂ ਨੇ ਦੱਸਿਆ ਸੀਗਾ ਕਿ ਮੇਰੇ ਇੱਦਾਂ ਫਰੈਂਡ ਹੈ, ਮੈਨੂੰ ਪਤਾ ਨਹੀਂ ਸੀ ਕੁਝ, ਕਿ ਦੇਖਿਆ ਨਹੀਂ ਸੀਗਾ। ਫਿਰ ਅਚਾਨਕ ਇੱਕ ਪ੍ਰੋਗਰਾਮ ਬਣਾਇਆ ਕਰਤਾਰਪੁਰ ਸਾਹਿਬ ਜਾਣ ਦਾ। ਸਾਡੇ ਪਿੰਡ ਤੋਂ ਆਉਂਦੇ ਸੀ ਨਾ ਨਵੰਬਰ ਦੇ ਵਿੱਚ, ਐਕਚੁਅਲੀ ਅਸੀਂ ਆ ਨਹੀਂ ਸਕੇ। ਫਿਰ ਬਹੁਤ ਦਿਲ ਸੀ ਆਉਣ ਦਾ, ਬਾਬਾ ਜੀ ਨੇ ਕਿਰਪਾ ਕੀਤੀ, ਅਸੀਂ ਜ਼ਰੂਰ ਆਏ। ਫਿਰ ਅਸੀਂ ਇਹਨਾਂ ਨੂੰ ਦੱਸਿਆ ਕਿ ਅਸੀਂ ਉੱਥੇ ਆ ਰਹੇ ਹਾਂ, ਤੁਸੀਂ ਪਹੁੰਚੇ ਜ਼ਰੂਰ। ਅਸੀਂ ਵੇਟ ਕਰ ਰਹੇ ਸੀ ਬਸ। ਫਿਰ ਦਰਬਾਰ ਸਾਹਿਬ ਦਰਸ਼ਨ ਕੀਤੇ, ਉਹਨਾਂ ਨੂੰ ਆ ਗਏ ਸੀ ਇਕੱਠੇ ਹੋਣ ਕੇ। ਲੇਕਿਨ ਮੈਂ ਇੱਕ ਰਿਕੁਐਸਟ ਕਰਨਾ ਚਾਹਾਂਗੀ ਜੀ ਪਲੀਜ਼, ਕਿ ਜਿਹੜੇ ਮਤਲਬ ਸਾਡੇ ਖੂਨੀ ਰਿਸ਼ਤੇ ਤੇ ਨਹੀਂ, ਲੇਕਿਨ ਅਹਿਸਾਸ ਦੇ ਰਿਸ਼ਤੇ, ਇਨਸਾਨੀਅਤ ਦੇ ਰਿਸ਼ਤੇ, ਅਸੀਂ ਇਹਨਾਂ ਨੂੰ ਅਗਰ ਆਪਣੇ ਘਰ ਤੱਕ ਲੈ ਕੇ ਜਾ ਸਕਦੇ, ਪਰ ਇਹ ਡਿਜ਼ਾਇਰ ਹੈ, ਲੇਕਿਨ ਉਹ ਪਰਮਿਸ਼ਨ ਨਹੀਂ ਹੈ। ਲੇਕਿਨ ਇਹ ਮੈਂ ਚਾਹੁੰਦੀ ਹਾਂ ਕਿ ਅਗਰ ਸਾਡੇ ਕਲੋਜ਼ ਜ਼ਿਆਦਾ ਮਜ਼ੀਦ ਕਲੋਜ਼ ਹੋਣ ਵਾਸਤੇ ਇਹਨਾਂ ਨੂੰ ਥੋੜੀ ਬਹੁਤ ਪਰਮਿਸ਼ਨ ਦਿੱਤੀ ਜਾਏ, 1 ਡੇ ਜਾਂ 2 ਡੇਜ਼ ਦੀ, ਤਾਂ ਕਿ ਪਾਕਿਸਤਾਨ ਇਹਨਾਂ ਨੂੰ ਅਸੀਂ ਅੱਛੇ ਤਰੀਕੇ ਨਾਲ ਵਿਜ਼ਿਟ ਕਰਵਾ ਸਕੀਏ। ਪਾਕਿਸਤਾਨ ਦੇ ਟ੍ਰੈਡੀਸ਼ਨ ਜੋ ਵੀ ਖਾਣੇ ਨੇ, ਕੋਈ ਰਵਾਇਤੀ ਡਰੈਸ, ਜੋ ਵੀ ਚੀਜ਼ਾਂ ਨੇ, ਉਹ ਅਸੀਂ ਇੰਟਰੋਡਿਊਸ ਕਰਵਾ ਸਕੀਏ। ਤੁਸੀਂ ਉਹੀ ਗੱਲ ਕਰ ਰਹੇ ਹੋ ਜਿਸ ਦੀ ਗੱਲ ਅਸੀਂ ਹਮੇਸ਼ਾ, ਮੈਂ ਤਕਰੀਬਨ ਇਸ ਤਰ੍ਹਾਂ ਦੇ ਵੀਡੀਓਜ਼ ਜਿਤਨੀਆਂ ਵੀ ਆਉਂਦੀਆਂ ਇਨਕੋ 1/3 ਵੀਡੀਓਜ਼ ਐਂਡ ਮੈਂ ਇਹੀ ਕਰਦਾ ਹੁੰਦਾ ਕਿ ਦੋਨਾਂ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਪੁਰਾਣੀਆਂ ਜੋ ਵੀ ਗੱਲਾਂ ਸਨ ਉਹਨਾਂ ਦੇ ਮਿੱਟੀ ਪਾਉਣ ਦੀ ਲੋੜ ਹੈ। ਚੌਧਰੀ ਸ਼ੁਜਾਤ ਦਾ ਗੁੱਸੇ ਗਿਲੇ ਖਤਮ ਅੱਗੇ ਵਧਣ ਦੀ ਲੋੜ ਹੈ। ਇਹ ਅੱਗੇ ਵਧਣਗੇ ਤੇ ਇਸ ਖਿੱਤੇ ਦੀ ਤਰੱਕੀ ਵੀ ਹੋਏਗੀ, ਇਨਸਾਨ ਨੇੜੇ ਆਣਗੇ। ਔਰ ਜਿਵੇਂ ਤੁਸੀਂ ਇੱਥੇ ਆ ਕੇ ਖੜੇ ਹੋਵੋਗੇ, ਇਹ ਚੰਗਾ ਲੱਗ ਰਹੀ ਹੈ। ਲੋਕ ਲੜ ਰਹੇ ਹੋਣ ਨਾ ਤੇ 500 ਬੰਦਾ ਪਰੇਸ਼ਾਨ ਹੋ ਜਾਂਦਾ ਉਹਨਾਂ ਨੂੰ ਵੇਖ ਕੇ। 2 ਲੋਕ ਮਿਲ ਰਹੇ ਹੋਣ, ਹੱਸ ਰਹੇ ਹੋਣ, ਤੇ ਪਤਾ ਨਹੀਂ ਕਿਤਨਿਆਂ ਦੇ ਚਿਹਰਿਆਂ ਤੇ ਜਿਹੜਾ ਹੈ ਉਹ ਹੱਸੀ ਆ ਜਾਂਦੀ ਹੈ। ਸੋ ਇਸ ਖਿੱਤੇ ਨੂੰ ਬਿਹਤਰ, ਇਸ ਖਿੱਤੇ ਦੀ ਖੁਸ਼ਹਾਲੀ ਵਾਸਤੇ, ਇਸ ਦੇ ਅਮਨ ਵਾਸਤੇ ਇਹੀ ਹੈ ਜਿਵੇਂ ਨੌਜਵਾਨ ਪੀੜ੍ਹੀ ਰੋਲ ਪਲੇ ਕਰ ਰਹੀ ਹੈ। और बाकी जितने नौजवान हैं
ਕੁੜੀਆਂ ਹੋ ਤੁਸੀਂ ਮੁੰਡੇ ਹੋ, ਇਹ ਰੋਲ ਸਭ ਦਾ ਬਣਦਾ ਹੈ ਕਿ ਤੁਸੀਂ ਅਮਨ ਲਈ ਕੰਮ ਕਰੋ, ਆਪਸੀ ਸਾਂਝ ਲਈ ਕਰੋ। ਔਰ ਪੰਜਾਬੀਆਂ ਦੀ ਤਾਂ ਬਹੁਤ ਵੱਡੀ ਸਾਂਝ ਹੈ, ਇੱਧਰ ਵੀ ਪੰਜਾਬੀ ਉੱਧਰ ਵੀ ਪੰਜਾਬੀ, ਦੋਨੋਂ ਮੁਲਕਾਂ ਦਾ ਫੇਸ ਇੱਕ ਤਰ੍ਹਾਂ ਦਾ ਪੰਜਾਬੀਆਂ ਦਾ ਹੈ। ਸੋ ਅਸੀਂ ਬੁਰੇ ਹੋਵਾਂਗੇ ਤੇ ਪੰਜਾਬੀ ਹੋਵਾਂਗੇ, ਅਸੀਂ ਅੱਛੇ ਹੋਵਾਂਗੇ ਤੇ ਪੰਜਾਬੀ ਹੋਵਾਂਗੇ। ਸੋ ਅੱਛਾਈ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਔਰ ਸਾਡੇ ਕੋਲ ਇਹ ਅਸਥਾਨ ਜਿਹੜੇ ਹਨ ਬਾਬਾ ਗੁਰੂ ਨਾਨਕ ਜੀ, ਇਹਨਾਂ ਦਾ ਉਹ ਸਬਕ ਉਹ ਦਿਲ ਦੇ ਵਿੱਚ ਵਸਾਉਣਾ ਚਾਹੀਦਾ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲੋ, ਇੱਕ ਸਾਂਝ ਇਨਸਾਨੀਅਤ ਦੀ, ਉਸ ਨੂੰ ਨਹੀਂ ਭੁੱਲਣਾ ਚਾਹੀਦਾ। ਬਹੁਤ ਖੁਸ਼ੀ ਹੋਈ ਤੁਹਾਡੇ ਸਭ ਦੀ। ਅਖੀਰ ਤੇ ਤੁਸੀਂ ਕੋਈ ਆਪਣਾ ਸੁਨੇਹਾ, ਕੋਈ ਮੈਸੇਜ ਦੇਣਾ ਚਾਹੋ ਤੇ ਪਲੀਜ਼ ਤੁਸੀਂ ਕਹਿ ਸਕਦੇ ਹੋ। ਸਾਡਾ ਇਹ ਮੈਸੇਜ ਹੈ ਬਸ ਕਿ ਅਗਲੀ ਦਫਾ ਜਿਸ ਟਾਈਮ ਆਉਣ ਤੇ ਇਹਨਾਂ ਨੂੰ ਹੋਰ ਆਸਾਨੀ ਹੋਵੇ, ਇਹਨਾਂ ਦੀ ਜਿਹੜੀ ਐਮੀਗ੍ਰੇਸ਼ਨ ਹੈ ਜਾਂ ਸਾਡੀ ਐਮੀਗ੍ਰੇਸ਼ਨ ਹੈ ਉਹਨਾਂ ਵਿੱਚ ਥੋੜ੍ਹੀ ਆਸਾਨੀ ਹੋਵੇ ਤੇ ਅਸੀਂ ਇਹਨਾਂ ਨੂੰ ਲੈ ਕੇ ਤੇ ਆਪਣੇ ਜਿਹੜਾ ਨਾ ਆਪਣੇ ਪਿੰਡ ਵਹਾ ਸਕੀਏ, ਅਸੀਂ ਜ਼ਰਾ ਘੁੰਮ ਫਿਰ ਸਕੀਏ। ਤੇ ਇਹ ਹੀ ਸਾਡੀ ਡਿਜ਼ਾਇਰ ਹੈ ਕਿ ਅਸਲੀ ਹੱਸਦੇ ਵਸਦੇ ਮਿਲਦੇ ਰਹੀਏ। ਉਹ ਇੱਕ ਪੰਜਾਬੀ ਦੀ ਮਿਸਾਲ ਵੀ ਇਸ ਤਰ੍ਹਾਂ ਦੀ ਬਣੀ ਹੋਈ ਹੈ, ਮੈਂ ਉਸੇ ਹੀ ਗੱਲ ਨੂੰ ਅੱਗੇ ਵਧਾਵਾਂ ਕਿ ਰਹਿ ਜੇ ਉਹ ਪਹਿਲੇ ਵਾਲੇ ਦੇ ਨਹੀਂ ਨਾ ਤੇ ਰਹਿ ਇਹ ਵੀ ਨਹੀਂ, ਇਹਨਾਂ ਨੇ ਆ ਹੀ ਜਾਣਾ ਤੇ ਆਪਾਂ ਉੱਥੇ ਚਲੇ ਜਾਣਾ, ਇਹਨਾਂ ਨੇ ਆ ਜਾਣਾ, ਆਸਾਨੀਆਂ ਪੈਦਾ ਹੋ ਜਾਣਗੀਆਂ। ਭਲੇ ਦਿਨ ਆਉਣ ਅੱਗੇ। ਜੀ ਬਿਲਕੁਲ। ਉਹ ਜਨ ਹੌਲੀ ਹੌਲੀ ਨੇੜੇ ਸਭ ਕਹਿੰਦੇ ਦੜ ਵੱਟ ਜਮਾਨਾ ਕੱਟ ਭਲੇ ਦਿਨ ਆਉਣਗੇ।